ਮੇਰੇ ਨਾਲ ਹੁਣ ਮੌਜੂਦ ਹੋਣਗੇ ਕਲਾ ਮਾਜ਼ੂ ਤੋਂ ਭਾਈ ਗੁਰਦੇਵ ਸਿੰਘ ਜੀ। ਆਓ ਉਹਨਾਂ ਦੇ ਵਿਚਾਰ ਵੀ ਸੁਣਦੇ ਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਇੱਥੋਂ ਦੀ ਪ੍ਰਬੰਧਕ ਕਮੇਟੀ ਨੂੰ ਇਹ 43ਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਗੁਰਗੱਦੀ ਦਿਵਸ ਦੀ ਲੱਖ ਲੱਖ ਵਧਾਈ। ਉਹ ਗੁਰੂ ਕੇ ਸਿੱਖ ਜਿਨ੍ਹਾਂ ਨੇ 43 ਸਾਲ ਪਹਿਲਾਂ ਇਹ ਸੋਚਨੇ ਕੰਮ ਕੀਤਾ ਕਿ ਅਸੀਂ ਗੁਰੂ ਸ਼ਬਦ ਦੇ ਲੜ ਲੱਗੀਏ ਤੇ ਗੁਰੂ ਸਾਹਿਬ ਦੇ ਗੁਰਪੁਰਬ ਮਨਾਈਏ ਤੇ ਇਹਨਾਂ ਪਖੰਡੀਆਂ ਤੇ ਦੇਹਧਾਰੀਆਂ ਦੀ ਚੁੰਗਲ ਚੋਂ ਬਾਹਰ ਨਿਕਲੀਏ। ਉਹਨਾਂ ਦੀ ਕਿੱਡੀ ਚੰਗੀ ਤੇ ਲੰਬੀ ਸੋਚ ਸੀ ਜਿਨ੍ਹਾਂ ਨੇ ਪ੍ਰੋਗਰਾਮ ਆਰੰਭ ਕੀਤਾ। ਉਹ ਇਸ ਗੱਲ ਲਈ ਪ੍ਰਸ਼ੰਸਾ ਦੇ ਭਾਗੀਦਾਰ ਨੇ। ਸੈਕੰਡ ਨੰਬਰ ਤੇ ਮੈਂ TV 84 ਦਾ ਧੰਨਵਾਦ ਕਰਨਾ ਚਾਹੁੰਦਾ ਕਿ ਜੋ ਇੱਕ ਪੰਥਕ ਨਰੋਲ ਸਿੱਖ ਕੌਮ ਦੀ ਆਜ਼ਾਦੀ ਦੇ ਨੂੰ ਲੈ ਕੇ ਇਹ ਜੋ ਸਾਰੀਆਂ ਨਿਸ਼ਕਾਮ ਨਿਰਥਕ ਸੇਵਾਵਾਂ ਕਰ ਰਹੇ ਨੇ, ਗੁਰੂ ਉਹਨਾਂ ਨੂੰ ਵੀ ਚੜ੍ਹਦੀ ਕਲਾ ਬਖਸ਼ੇ। ਇਸੇ ਤਰ੍ਹਾਂ ਸੇਵਾ ਕਰਦੇ ਰਹਿਣ। ਗੁਰੂ ਕੌਮ ਨੂੰ ਆਪ ਦੀ ਆਜ਼ਾਦੀ, ਆਪ ਦਾ ਘਰ, ਆਪ ਦਾ ਮੁਲਕ ਖਾਲਿਸਤਾਨ ਬਖਸ਼ੇ। ਸੋ ਸਿੱਖ, ਕਈ ਵਾਰੀ ਸਾਡੇ 'ਚ ਇਹ ਗੱਲ ਭਾਵਨਾ ਆਉਂਦੀ ਹੈ ਕਿ ਸਿੱਖ ਨੂੰ ਸਲਾਹਾਂ ਦਿੱਤੀਆਂ ਜਾਂਦੀਆਂ ਨੇ ਕਿ ਠੰਡੇ ਰਹੋ, ਕਿਸ ਤਰ੍ਹਾਂ ਕਰੋ। ਇਹ ਗੱਲ ਨਹੀਂ ਹੈ। ਸਿੱਖ ਜਦ ਵੀ ਕਦੀ ਮੈਦਾਨੇ ਜੰਗ 'ਚ ਸ਼ਹੀਦ ਹੁੰਦਾ ਹੈ ਤੇ ਜਕਾਰੇ ਛੱਡਦਾ ਹੈ, ਗੁਰੂ ਦੇ ਸ਼ੁਕਰਾਨੇ ਕਰਦਾ ਹੈ। ਪਰ ਜਦੋਂ ਜ਼ਾਲਮ ਮਸ਼ੂਮ ਤੇ ਵਾਰ ਕਰਦਾ ਹੈ ਫਿਰ ਗੁਰੂ ਤੋਂ ਕਿਸੇ ਤਰ੍ਹਾਂ ਵੀ ਉਹ ਬਖਸ਼ਿਆ ਨਹੀਂ ਜਾਂਦਾ। ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਇਤਿਹਾਸਕ ਕੇ ਆਪਣੇ ਕੋਲ ਇਤਿਹਾਸ ਪਿਆ। ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਦੋਂ ਚਮਕੌਰ ਦੀ ਗੜੀ ਦੇ ਵਿੱਚ ਵੱਡੇ ਸਾਹਿਬਜ਼ਾਦਿਆਂ ਨੂੰ ਆਪ ਹੱਥੀਂ ਤਿਆਰ ਕਰਕੇ ਮੈਦਾਨੇ ਜੰਗ ਵਿੱਚ ਭੇਜਦੇ ਨੇ, ਜਦੋਂ ਸ਼ਹਾਦਤ ਪ੍ਰਾਪਤ ਕਰਦੇ ਨੇ, ਗੁਰੂ ਦਾ ਸ਼ੁਕਰਾਨਾ, ਅਕਾਲ ਪੁਰਖ ਦਾ ਸ਼ੁਕਰਾਨਾ ਕਰਦੇ ਨੇ, ਜਕਾਰੇ ਛੱਡੇ ਜਾਂਦੇ ਨੇ। ਪਰ ਉਸੇ ਥੋੜ੍ਹਾ ਸਮਾਂ ਬਾਅਦ ਜਦੋਂ ਸੂਬੇ ਸਰਹੰਦ ਵੱਲੋਂ ਛੋਟੇ ਸਾਹਿਬਜ਼ਾਦੇ ਸਰਹੰਦ ਦੀਆਂ ਕੰਧਾਂ ਦੇ ਵਿੱਚ ਚਿਣ ਕੇ ਸ਼ਹੀਦ ਕੀਤੇ ਜਾਂਦੇ ਹਨ ਤੇ ਗੁਰੂ ਸਾਹਿਬ ਨੂੰ ਉਸ ਦਿਨ ਕਾਹੀ ਦਾ ਬੂਟਾ ਪੱਟ ਕੇ ਕਿਹਾ ਸੀ, ਮੁਗਲੋ ਤੁਹਾਡੀ ਜੜ ਪੱਟੀ ਗਈ, ਤੇ ਉਹਨਾਂ ਦੀ ਜੜ ਪੱਟੀ ਗਈ। 84 ਦੇ ਵਿੱਚ ਸੰਤ ਬਾਬਾ ਜਰਨੈਲ ਸਿੰਘ ਜੀ ਗੁਰੂ ਸਿੰਘਾਂ ਨੇ ਲੜ ਕੇ ਮੁਕਾਬਲਾ ਕੀਤਾ। ਸਾਨੂੰ ਕੋਈ ਗਿਲਾ ਨਹੀਂ, ਸਾਡਾ ਮੁਕਾਬਲਾ ਹੋਇਆ। ਅਸੀਂ ਹਾਰੇ ਹੋ ਸਕਦੇ ਹਾਂ ਪਰ ਹਾਰ ਮੰਨੀ ਨਹੀਂ। ਪਰ ਉਸੇ ਧਰਤੀ ਤੇ ਸਿਰਫ ਸ਼ੂਮਾ ਤੇ ਵਾਰ ਕੀਤਾ, ਉਸ ਦਿਨ ਇਹਨਾਂ ਦੀ ਜੜ ਪੱਟੀ ਗਈ ਆ। ਸਮਾਂ ਅਕਾਲ ਪੁਰਖ ਜਾਣਦਾ ਕਿੰਨਾ ਲੱਗੇਗਾ, ਪਰ ਜੜ ਇਹਨਾਂ ਦੀ ਪੱਟੀ ਗਈ ਹੈ। ਜੇ ਆਪਾਂ ਰੋਜ਼ ਵਾਪਰ ਰਹੀਆਂ ਗੱਲਾਂ ਤੋਂ ਦੇਖੀਏ ਤੇ ਇਹਨਾਂ ਦਾ ਰੋਜ਼ ਜੋ ਥੱਲੇ ਨੂੰ ਇਹ ਗਰਕ ਰਹੇ ਹਨ, ਇਹ ਉਸ ਪਾਪ ਦੀ ਵਜ੍ਹਾ ਕਰਕੇ ਹਨ। ਕਦੀ ਵੀ ਕੋਈ ਗੱਲ ਕਰੇ, ਮੈਂ ਕਹਿੰਦਾ ਵੀ ਜਦੋਂ ਭੁੱਖੇ ਨੂੰ ਸਵਾਲ ਪਾਈਏ ਵੀ 2 ਤੋਂ 2 ਕੀ ਆ, ਤਾਂ ਉਹ ਕਹਿੰਦਾ ਹੁੰਦਾ 2 ਤੇ 2 4 ਰੋਟੀਆਂ। ਮੇਰਾ ਇੱਕ ਹੀ ਸਵਾਲ ਹੈ ਵੀ ਸਾਡਾ ਹੱਲ ਕੀ ਹੈ? ਸਾਡਾ ਹੱਲ ਹੈ ਆਜ਼ਾਦੀ। ਜਦ ਤੱਕ ਕੌਮ ਨੂੰ ਆਜ਼ਾਦ ਦੇਸ਼ ਆਪਣਾ ਖਾਲਸਾ ਰਾਜ ਨਹੀਂ ਮਿਲਦਾ, ਉਹ ਤੋਂ ਬਿਨਾਂ ਸਾਡੀ ਸਰਵਾ ਤੇ ਗੁਰੂ ਦੀ ਬਖਸ਼ਿਸ਼ ਨਾਲ ਅੱਜ ਇੱਥੇ ਜੋ ਵਿਦੇਸ਼ਾਂ ਦੇ ਵਿੱਚ ਸਿੱਖਾਂ 'ਚ ਉਤਸ਼ਾਹ ਹੈ। ਸਿੱਖ ਫॉर ਜਸਟਿਸ ਵੱਲੋਂ ਜੋ ਟੋਰਾਂਟੋ ਦੀ ਧਰਤੀ 'ਤੇ ਰੈਫਰੈਂਡਮ ਕਰਾਇਆ ਗਿਆ, ਇਹ ਹੈਰਾਨੀਜਨਕ। ਇੰਡੀਆ ਦੀ ਇੰਟੈਲੀਜੈਂਸ ਨੂੰ ਉਸਨੇ ਵਕਤ ਪਾਇਆ ਹੋਇਆ ਹੈ। ਆਉਣ ਵਾਲੀ 6 ਤਰੀਕ ਨੂੰ ਫਿਰ ਹੈ। ਸਿੱਖਾਂ ਨੇ ਤਹਈਆ ਕੀਤਾ ਹੋਇਆ ਹੈ। ਅਸੀਂ ਇਹਨਾਂ ਦੀ ਜੜ ਪੱਟ ਕੇ ਜਮਨਾ ਤੋਂ ਪਾਰ ਸਿੱਟਾਂਗੇ। ਉੱਥੇ ਹਰ ਵਰਗ, ਹਰ ਧਰਮ ਤੇ ਹਰ ਮਨੁੱਖ ਜਿੱਥੇ ਆਪਦੀ ਆਜ਼ਾਦੀ ਦਾ ਨਿੱਘ ਮਾਣ ਸਕੇ, ਕਿਸੇ ਨਾਲ ਕੋਈ ਭਿੰਨ ਭੇਦ ਨਹੀਂ ਹੋਵੇਗਾ। ਅਸੀਂ ਉਸ ਚੀਜ਼ ਦੇ ਹਾਮੀ ਹਾਂ। ਗੁਰੂ ਚੜ੍ਹਦੀ ਕਲਾ ਬਖਸ਼ੇ ਕੌਮ ਨੂੰ। ਇਹ ਠਾਠਾ ਮਾਰਦੇ ਦਰਿਆ ਅੱਜ ਕਿਸੇ ਵੀ ਸਿੱਖ ਨਾਲ ਅਸੀਂ ਗੱਲ ਕਰਦੇ ਹਾਂ ਤੇ ਉਹ ਚੜ੍ਹਦੀ ਕਲਾ ਦੇ ਵਿੱਚ ਹੈ। ਗੁਰੂ ਕੌਮ ਨੂੰ ਚੜ੍ਹਦੀ ਕਲਾ ਬਖਸ਼ਦਾ ਹੈ, ਗੁਰੂ ਚੜ੍ਹਦੀ ਕਲਾ 'ਚ ਰੱਖੇਗਾ। ਸਿੱਖ ਕੌਮ ਨੂੰ ਬੇਨਤੀ ਆ, ਆਓ ਆਪਾਂ ਬਾਕੀ ਸਭ ਵਖਰੇਵੇਂ ਸਾਡੇ ਰਹਿਣਗੇ, ਵਿਚਾਰਕ ਮਤ ਵੀ ਰਹਿਣਗੇ, ਪਰ ਜਿੱਥੇ ਕੌਮ ਦੀ ਗੱਲ ਆ ਉੱਥੇ ਇਕੱਠੇ ਹੋ ਕੇ ਕਰੀਏ। ਗੁਰੂ ਬਖਸ਼ਿਸ਼ ਕਰੇਗਾ। ਗੁਰੂ ਦਾ ਹੁਕਮ ਤੇ ਚੱਲੀਏ। ਸਭ ਸਿੱਖਨ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਇਹ ਮੇਰੀ ਬੇਨਤੀ ਹੈ। ਗੁਰੂ ਆਪ ਸਭ ਨੂੰ ਚੜ੍ਹਦੀ